ਬਿਸਮਿल्लाहिर्रहमानिर्रहीम अस्सलाम वालेकुम। देसी तड़का कुकिंग ਰੈਸਪੀਜ਼ ਵਿੱਚ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਅੱਜ ਮੈਂ ਤੁਹਾਡੇ ਨਾਲ ਜਿਹੜੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਹ ਕੱਚੇ ਅੰਡੇ ਤੇ ਦੁੱਧ ਦੀ ਰੈਸਪੀ ਆ। ਅੰਡੇ ਦੇ ਤੇ ਦੁੱਧ ਦੇ ਬਹੁਤ ਹੀ ਫਾਇਦੇ ਨੇ, ਲੇਕਿਨ ਇਹਨਾਂ ਨੂੰ ਇਕੱਠਾ ਮਿਲਾ ਕੇ ਅਗਰ ਪੀਤਾ ਜਾਵੇ ਤੇ ਇਹ ਬਹੁਤ ਹੀ ਇਹਨਾਂ ਦੇ ਹੋਰ ਵੀ ਫਾਇਦੇ ਆ। ਇਹਦੇ ਨਾਲ ਹੀ ਤੁਸੀਂ ਰੈਸਪੀ ਨੂੰ ਪੂਰਾ ਐਂਡ ਤੱਕ ਦੇਖਣਾ, ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਦੇਸੀ ਤੜਕਾ ਕੁਕਿੰਗ ਰੈਸਪੀਜ਼ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਕਿਸ ਤਰ੍ਹਾਂ ਤੁਸੀਂ ਰੈਸਪੀ ਬਣਾ ਕੇ ਤਿਆਰ ਕਰਨੀ ਆ। ਇਹਦੇ ਨਾਲ ਹੀ ਹੁਣ ਮੈਂ ਇੱਥੇ ਲਿਆ 2 ਕੱਚੇ ਅੰਡੇ, ਨਾਲ ਹੀ ਦੁੱਧ ਲਿਆ, ਨਾਲ ਹੀ ਇੱਥੇ ਮੈਂ ਦੇਸੀ ਘੀ ਦਾ ਇਸਤੇਮਾਲ ਕਰ ਰਹੀ ਹਾਂ। ਇਸ ਤੋਂ ਬਾਅਦ ਹੁਣ ਮੈਂ ਇੱਥੇ ਲਵਾਂਗੀ ਕੜਾਈ ਦੇ ਅੰਦਰ ਡਾਲਾਂਗੀ 1 ਲੀਟਰ ਦੁੱਧ ਦਾ। ਇੱਥੇ ਮੈਂ ਕੱਚਾ ਦੁੱਧ ਦਾ ਇਸਤੇਮਾਲ ਕਰ ਰਹੀ ਹਾਂ। ਹੁਣ ਇਹਨੂੰ ਮੈਂ ਉਬਾਇਲ ਕਰ ਲਵਾਂਗੀ, ਇਹਨੂੰ ਮੈਂ ਢੱਕ ਦੇਵਾਂਗੀ ਤਾਂ ਕਿ ਇਹ ਅੱਛੀ ਤਰ੍ਹਾਂ ਗਰਮ ਹੋ ਜਾਵੇ। ਇਸੇ ਤਰ੍ਹਾਂ ਇਹਨੂੰ ਮੈਂ ਉਬਾਇਲ ਕਰਦਿਆਂ ਹੋਇਆਂ 2 ਮਿੰਟ ਵਾਸਤੇ ਛੱਡ ਦਿੱਤਾ ਸੀ ਤੇਜ਼ ਕਰਕੇ, ਤੇ ਹੁਣ ਇਹ ਦੁੱਧ ਗਰਮ ਕਾਫੀ ਹੋ ਚੁੱਕਿਆ। ਇਸ ਤੋਂ ਬਾਅਦ ਇਹਦੇ 'ਚ ਮੈਂ ਖਾਣ ਵਾਲੇ ਛੋਟੇ ਚਮਚ ਚੀਨੀ ਦੇ 4 ਡਾਲ ਦੇਵਾਂਗੀ। ਚੀਨੀ ਡਾਲਣ ਤੋਂ ਬਾਅਦ ਮਜ਼ੀਦ ਹੋਰ ਇਹਨੂੰ ਉਬਾਲੇ ਆਉਣਾ ਸ਼ੁਰੂ ਹੋ ਚੁੱਕੇ ਨੇ। ਇਸੇ ਤਰ੍ਹਾਂ ਮੈਂ 2 ਮਿੰਟ ਤੱਕ ਇਹਨੂੰ ਹੋਰ ਉਬਾਲੇ ਦਵਾ ਲਵਾਂਗੀ। ਇਸੇ ਤਰ੍ਹਾਂ ਮੈਂ ਤੁਹਾਨੂੰ ਦਿਖਾਉਂਦੀ ਜਾਵਾਂ ਕਿ ਕਾਫੀ ਦੁੱਧ ਉਬਾਇਲ ਹੋ ਚੁੱਕਿਆ। ਹੁਣ ਮੈਨੂੰ ਹਲਕੀ ਜਿਹੀ ਅੱਗ ਕਰਕੇ ਇਸੇ ਤਰ੍ਹਾਂ ਛੱਡ ਦੇਵਾਂਗੀ। ਤੇ ਇਹਦੇ ਨਾਲ ਹੀ ਹੁਣ ਮੈਂ ਇੱਥੇ ਲਾਇਆ 2 ਕੱਚੇ ਅੰਡੇ। ਇੱਥੇ ਮੈਂ ਦੇਸੀ ਅੰਡਿਆਂ ਦਾ ਇਸਤੇਮਾਲ ਕਰ ਰਹੀ ਹਾਂ, ਤੁਸੀਂ ਵੀ ਦੇਸੀ ਅੰਡਿਆਂ ਦਾ ਇਸਤੇਮਾਲ ਜ਼ਿਆਦਾਤਰ ਕਰਨਾ। ਇਹਦੇ ਨਾਲ ਹੀ ਹੁਣ ਮੈਨੂੰ ਵੱਡੀ ਛੰਨੀ ਤੇ ਡਾਲ ਕੇ ਇਹਨੂੰ ਫੈਂਟ ਲਵਾਂਗੀ। ਅੱਛੀ ਤਰ੍ਹਾਂ ਤੁਸੀਂ ਇਹਨੂੰ ਫੈਂਟ ਲੈਣਾ ਹੈ। ਇਸ ਤੋਂ ਬਾਅਦ ਇਹਨੂੰ ਮੈਂ ਚੰਗੀ ਤਰ੍ਹਾਂ ਫੈਂਟ ਲਿਆ ਇਹਦਾ ਤੁਹਾਨੂੰ ਦਿਖਾਉਂਦੀ ਜਾਵਾਂ ਕਿ ਤੁਸੀਂ ਵੀ ਇਸੇ ਤਰ੍ਹਾਂ ਹੀ ਇਹਨੂੰ ਫੈਂਟ ਲੈਣਾ ਇਹਦਾ। ਹੁਣ ਇਸ ਤੋਂ ਬਾਅਦ ਇੱਥੇ ਮੈਂ ਲਿਆ 1 ਮੱਗ, ਤੁਸੀਂ ਕੋਈ ਵੀ ਇੱਥੇ ਮੱਗ ਦਾ ਇਸਤੇਮਾਲ ਕਰ ਸਕਦੇ। ਤੁਸੀਂ ਖੁੱਲਾ ਬਰਤਨ ਲੈਣਾ ਤਾਂ ਕਿ ਇਹਦੇ ਅੰਦਰ ਡਾਲ ਕੇ ਇਹਨੂੰ ਅੱਛੀ ਤਰ੍ਹਾਂ ਤੁਸੀਂ ਫੈਂਟ ਸਕੋ। ਇਸ ਤੋਂ ਬਾਅਦ ਮੱਗ ਦੇ ਅੰਦਰ ਡਾਲ ਦਿੱਤੇ ਮੈਂ ਹੁਣ ਅੰਡੇ। ਦੂਸਰੇ ਮੱਗ ਦੇ ਅੰਦਰ ਮੈਂ ਹੁਣ ਇਹ ਦੁੱਧ ਉਬਾਇਲ ਕੀਤਾ ਹੋਇਆ ਡਾਲਾਂਗੀ। ਤੁਸੀਂ ਤੇ ਗਰਮ ਦੁੱਧ ਦਾ ਇਸਤੇਮਾਲ ਕਰਨਾ, ਠੰਡੇ ਦੁੱਧ ਦਾ ਇਸਤੇਮਾਲ ਨਹੀਂ ਕਰਨਾ। ਇਸ ਤੋਂ ਬਾਅਦ ਹੁਣ ਇਹਦੇ ਨਾਲ ਹੀ ਹੁਣ ਮੈਨੂੰ ਇਹਨੂੰ ਫੈਂਟ ਲਵਾਂਗੀ, ਤੁਹਾਨੂੰ ਦਿਖਾਉਂਦੀ ਜਾਵਾਂ ਕਿ ਤੁਸੀਂ ਵੀ ਇਸੇ ਤਰ੍ਹਾਂ ਹੀ ਇਹਨਾਂ ਨੂੰ ਫੈਂਟ ਲੈਣਾ ਦਾ। ਦੁੱਧ ਥੋੜਾ ਜਿਹਾ ਅੰਡੇ ਵਾਲੇ ਮੱਗ ਡਾਲ ਕੇ ਇਸੇ ਤਰ੍ਹਾਂ ਇਹਨੂੰ ਫੈਂਟਦੇ ਜਾਣਾ। 2 ਮਿੰਟ ਤੱਕ ਤੁਸੀਂ ਮਜ਼ੀਦ ਇਹਨੂੰ ਫੈਂਟਣਾ ਤਾਂ ਕਿ ਅੱਛੀ ਤਰ੍ਹਾਂ ਮਿਕਸ ਹੋ ਜਾਵੇ ਅੰਡਾ ਇਹਦੇ ਅੰਦਰ। ਤੁਹਾਨੂੰ ਦਿਖਾਉਂਦੀ ਜਾਵਾਂ ਕਿ ਕੋਈ ਅੰਡੇ ਦੀ ਇਹਦੇ 'ਚ ਗੁਟਲੀ ਨਹੀਂ ਬਣੀ, ਅੰਡਾ ਅੱਛੀ ਤਰ੍ਹਾਂ ਇਹਦੇ 'ਚ ਫੈਂਟਿਆ ਗਿਆ। ਹੁਣ ਇਹਦੇ 'ਚ ਮੈਂ ਦੇਸੀ ਘੀ 2 ਤੋਂ 3 ਚਮਚ ਡਾਲ ਦੇਵਾਂਗੀ। ਦੇਸੀ ਘੀ ਤੁਹਾਡੇ ਵਾਸਤੇ ਆਪਸ਼ਨਲ ਆ, ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਜੇ। ਦੇਸੀ ਘੀ ਹੁਣ ਡਾਲਣ ਤੋਂ ਬਾਅਦ ਇਹਨੂੰ ਮੈਂ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੀ ਇਸੇ ਤਰ੍ਹਾਂ ਤਾਂ ਕਿ ਇਹਦੇ 'ਚ ਘੀ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਤੁਹਾਨੂੰ ਮੈਂ ਦੱਸੀ ਜਾਵਾਂ ਕਿ ਇਹਦੇ ਮੁਸਲਸਲ ਇਸਤੇਮਾਲ ਦੇ ਨਾਲ ਅਗਰ ਤੁਹਾਡੇ ਸਿਰ ਦੇ ਵਾਲ ਗਿਰਦੇ ਨੇ ਤੇ ਤੁਸੀਂ ਇਹਨਾਂ ਨੂੰ ਘਣਾ ਤੇ ਮਜ਼ਬੂਤ ਬਣਾਉਣ ਵਾਸਤੇ ਕੱਚੇ ਦੁੱਧ ਦੇ ਅੰਦਰ ਅੰਡਾ ਮਿਲਾ ਕੇ ਪੀਵੋ। ਇਹ ਤੁਹਾਡੇ ਵਾਲਾਂ ਨੂੰ ਗਿਰਨਾ ਬੰਦ ਕਰੇਗਾ ਤੇ ਵਾਲਾਂ ਨੂੰ ਮੋਟਾ ਕਰੇਗਾ ਤੇ ਬਹੁਤ ਹੀ ਮਜ਼ਬੂਤ ਬਣਾਵੇਗਾ। ਇਸ ਵਾਸਤੇ ਕੱਚੇ ਅੰਡੇ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰੋ। ਕੱਚੇ ਦੁੱਧ ਤੇ ਅੰਡੇ ਦੇ ਅੰਦਰ ਵਿਟਾਮਿਨ ਡੀ ਪਾਇਆ ਜਾਂਦਾ ਜਿਹੜਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ। ਸਰਦੀਆਂ ਦੇ ਅੰਦਰ ਅਕਸਰ ਬੱਚਿਆਂ ਨੂੰ, ਵੱਡਿਆਂ ਨਿੱਕਿਆਂ ਨੂੰ ਹੀ ਨਜ਼ਲਾ ਜ਼ੁਕਾਮ ਹੋ ਜਾਂਦਾ ਹੈ, ਉਹਦੇ ਵਾਸਤੇ ਬਹੁਤ ਹੀ ਅੱਛਾ ਦੁੱਧ ਦੇ ਅੰਦਰ ਕੱਚਾ ਅੰਡਾ ਮਿਲਾ ਕੇ ਤੁਸੀਂ ਪੀਵੋ। ਨਜ਼ਲਾ ਜ਼ੁਕਾਮ ਤੋਂ ਹਮੇਸ਼ਾ ਲਈ ਛੁਟਕਾਰਾ ਪਾਵੋ। ਜੇ ਅੱਜ ਦੀ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ, ਮੇਰੇ ਚੈਨਲ ਦੇਸੀ ਤੜਕਾ ਕੁਕਿੰਗ ਰੈਸਪੀਜ਼ ਨੂੰ ਸਬਸਕ੍ਰਾਈਬ ਕਰਨਾ ਤੇ ਇਹਨੂੰ ਅੱਗੇ ਸ਼ੇਅਰ ਵੀ ਕਰਨਾ। ਇਹਦੇ ਨਾਲ ਮੈਨੂੰ ਦਿਓ ਇਜਾਜ਼ਤ। ਆਪਣੇ ਸਾਰਿਆਂ ਦਾ ਖਿਆਲ ਰੱਖਿਓ, ਮੈਨੂੰ ਦੁਆਵਾਂ 'ਚ ਯਾਦ ਰੱਖਿਓ। ਖੁਦਾ ਹਾਫਿਜ਼।